ਅਗਲੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ ਆਪਾਂ ਬਜਟ ਦੀ ਹੋਈ ਗੱਲ ਕਰ ਲਈਏ ਤਾਂ ਕੈਲੀਫੋਰਨੀਆ ਦੇ ਲਾ ਮੇਕਰਸ ਇਸ ਟਾਈਮ ਕਿਤੇ ਨਾ ਕਿਤੇ ਗਵਰਨਰ ਨਿਊਸਮ ਦੇ ਮੋਹਰੇ ਫਸੇ ਪਏ ਆ। 400 ਮਿਲੀਅਨ ਡਾਲਰ ਦਾ ਲੋਨ ਦੇਣਾ ਚਾਹੁੰਦੇ ਆ ਡਿਆਬਲੋ ਕੈਨੀਅਨ ਜਿਹੜਾ ਨਿਊਕਲੀਅਰ ਪਲਾਂਟ ਆ ਉਸ ਨੂੰ ਚਾਲੂ ਰੱਖਣ ਦੇ ਲਈ। ਪਰ ਜਿਹੜੇ ਕੈਲੀਫੋਰਨੀਆ ਦੇ ਲਾ ਮੇਕਰਸ ਆ ਉਹਨਾਂ ਨੇ ਰਿਜੈਕਟ ਕਰ ਦਿੱਤਾ ਹੈ ਗਵਰਨਰ ਨਿਊਸਮ ਦੀ ਇਹ ਜਿਹੜੀ ਬਿਡ, ਜਿਸ ਦੇ ਵਿੱਚ 400 ਮਿਲੀਅਨ ਹੋਰ ਡਾਲਰ ਦੇਣ ਦੀ ਸਿਫਾਰਿਸ਼ ਸੀਗੀ ਪੀਜੀਐਨਈ ਨੂੰ ਸਟੇਟ ਬਜਟ ਦੇ ਵਿੱਚ। ਪੀਜੀਐਨਈ ਨੇ ਆਲਰੇਡੀ ਲੋਕਾਂ ਦਾ ਨੱਕ ਚੋਂ ਧੂੰਆਂ ਕੱਢਿਆ ਪਿਆ ਆ, ਜਿੰਨੇ ਜਿਹੜੇ ਪ੍ਰਾਈਸਿਸ ਆ ਉਹਨਾਂ ਨੇ ਵਧਾਏ ਪਏ ਆ ਤੇ ਕਹਿੰਦੇ 2022 ਦੇ ਵਿੱਚ ਇੱਕ ਪੋਲੀਟੀਕਲ ਸਟੈਂਡ ਅਪ ਹੋਇਆ ਸੀ ਇਸ ਨੂੰ ਚਾਲੂ ਰੱਖਣ ਦੇ ਲਈ। ਜਿਹੜਾ ਉਹ ਆਖਿਆ ਸੀ ਨਿਊਸਮ ਨੇ ਇਹ ਕਿਹਾ ਆ ਵੀ 1.4 ਬਿਲੀਅਨ ਡਾਲਰ ਦੀ ਜਿਹੜੀ ਡੀਲ ਆ ਉਹ ਇਸ ਦੇ ਵਿੱਚ ਹੋਈ ਸੀ ਤਾਂ ਜੋ 2030 ਤੱਕ ਇਸ ਨਿਊਕਲੀਅਰ ਪਲਾਂਟ ਨੂੰ ਆਪਰੇਸ਼ਨਲ ਰੱਖਿਆ ਜਾਵੇ। ਵੈਸੇ ਤਾਂ ਇਹ ਸਭ ਕੁਝ ਇਲੈਕਟ੍ਰਿਕ ਕਰਨਾ ਚਾਹੁੰਦੇ ਆ ਪਰ ਬਿਜਲੀ ਦਾ ਉਤਪਾਦਨ ਉਹ ਇੱਕ ਵੱਡੀ ਸਮੱਸਿਆ ਆ। ਰਿਕਾਰਡ ਤੋੜ ਗਰਮੀ ਜਿਹੜੀ ਉਹ ਪੈ ਰਹੀ ਆ, ਬਿਜਲੀ ਦੀ ਖਪਤ ਵੱਧ ਜਾਂਦੀ ਆ, ਉਸ ਦੀ ਮੰਗ ਜਿਹੜੀ ਉਹ ਵੱਧ ਜਾਂਦੀ ਆ। ਇਹ ਡੀਲ ਉਦੋਂ ਬਣੀ ਸੀ ਜਦੋਂ ਬਜਟ ਸਰਪਲਸ ਸੀਗਾ 100 ਬਿਲੀਅਨ ਡਾਲਰ ਦੇ ਤਕਰੀਬਨ 2022 ਦੇ ਵਿੱਚ। ਪਰ ਹੁਣ ਜਦੋਂ ਘਾਟਾ ਜਿਹੜਾ ਉਹ ਆ ਰਿਹਾ ਆ ਤੇ ਹੁਣ ਜਿਹੜੇ ਲੈਜਿਸਲੇਟਿਵ ਲੀਡਰਸ ਆ ਉਹ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ ਉਹਨਾਂ ਵਿੱਚੋਂ ਕਟੌਤੀਆਂ ਕਰ ਰਹੇ ਆ, ਜਿੱਦਾਂ ਆਪਾਂ ਇਸ ਤੋਂ ਪਹਿਲੇ ਖਬਰ 'ਚ ਵੀ ਦੱਸਿਆ ਆ। ਤੇ ਹੁਣ ਜਿਹੜਾ 400 ਮਿਲੀਅਨ ਦੇਣ ਨੂੰ ਫਿਰਦੇ ਸੀ ਪੀਜੀਐਨਈ ਨੂੰ ਇਸ ਨੂੰ ਚਾਲੂ ਰੱਖਣ ਦੇ ਲਈ, ਉਸ ਦੇ ਉੱਤੇ ਲਾ ਮੇਕਰ ਜਿਹੜੇ ਹੁਣ ਫਸੇ ਪਏ ਹੈਗੇ ਆ। ਫੈਡਰਲ ਸਰਕਾਰ ਕਹਿੰਦੇ ਵੀ ਇਸ ਲੋਨ 1.4 ਬਿਲੀਅਨ ਡਾਲਰ ਵਾਲੀ ਡੀਲ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਉਸ ਨੇ ਕਵਰ ਕਰਨਾ ਸੀਗਾ, ਪਰ ਅਲਟੀਮੇਟਲੀ ਕੈਲੀਫੋਰਨੀਆ ਨੂੰ ਇਸ ਨੂੰ ਚਾਲੂ ਰੱਖਣ ਦੇ ਲਈ 660 ਮਿਲੀਅਨ ਡਾਲਰ ਤਕਰੀਬਨ ਜਿਹੜੇ ਉਹ ਲੱਗਣੇ ਹੈਗੇ ਆ। ਉਹ ਤਾਂ ਕੋਈ ਮਾੜੀ ਚੀਜ਼ ਨਹੀਂ ਆ ਵੀ ਨਿਊਕਲੀਅਰ ਪਲਾਂਟ ਜਿਹੜੇ ਉਹ ਚੱਲਦੇ ਰਹਿਣ ਤਾਂ ਵਧੀਆ ਹੋਵੇ, ਪਰ ਹੁਣ ਬਜਟ ਕੱਟਸ ਦੇ ਦੌਰਾਨ ਇਹ ਇੱਕ ਨਵਾਂ ਪੋਲੀਟੀਕਲ ਸਟੈਂਡ ਆਫ ਬਣਿਆ ਪਿਆ ਆ। ਜੀ ਬਿਲਕੁਲ।